ਸਾਡੇ ਗਰੀਬਾਂ ਵਾਸਤੇ ਕਾਨੂੰਨ ਬਣੇ ਨੇ ਜਿਹੜੇ 70 ਸਾਲਾਂ ਤੋਂ ਬਾਹਰ ਨਸ ਕੇ ਗਏ ਹੋਏ ਨੇ, ਅੱਜ ਮੁਲਕ ਵਾਂਦੇ ਨੇ ਵਾਪਸ। ਬੜੇ ਪ੍ਰੋਟੋਕੋਲ ਦੇ ਨਾਲ 에ਅਰਪੋਰਟ ਤੋਂ ਘਰ ਮੁੰਤਕਿਲ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦਾ ਕਾਨੂੰਨ ਇੱਕ ਮਕੜੀ ਦਾ ਜਾਲ ਹੈ ਕਿ ਜਿੰਦਾ ਦਿਲ ਕਰੇ ਉਹਨੂੰ ਚੀਰ ਪਾੜ ਕੇ ਗੁਜ਼ਰ ਜਾਵੇ। ਰੁਕ ਜਾ ਮੀਆਂ, ਤੇਰਾ ਤੇ ਹਿਸਾਬ ਕਰਾਂਗੇ ਤੇ ਤੂੰ ਨਸ ਜਾ ਮੀਆਂ, ਤੇਰੀ ਖੈਰ ਏ। ਫੂਫੀ ਜਾਨ ਕਹਿ ਰਹੀਆਂ ਨੇ ਭਰਾਵਾਂ ਲਈ ਉਹ ਇਸ ਮੁਲਕ ਦੇ ਸ਼ਹਿਰੀ ਨਹੀਂ ਦੇ, ਤੇ ਭਾਈ ਜਾਨ ਵੀ ਕਹਿ ਰਹੇ ਨੇ ਕਿ ਨਹੀਂ ਜੀ ਮੈਂ ਇਸ ਮੁਲਕ ਦਾ ਵਾਸੀ ਹਾਂ। अस्सलामुअलैकुम, ਤੁਹਾਡਾ बहुत शुक्रिया ਤੁਸੀਂ ਇਸ ਵੀਡੀਓ ਵੇਖਣ ਲਈ ਆਪਣਾ ਕੀਮਤੀ ਵਕਤ ਕੱਢਿਆ। ਯਾਰ ਅਫਸੋਸ ਔਰ ਦੁੱਖ ਦੀ ਗੱਲ ਇਹ ਵੇ ਕਿ 7 ਸਾਲ ਮੁਸਲਸਲ ਬੰਦਾ ਕਾਨੂੰਨ ਦੇ ਨਾਲ ਖਿਲਵਾੜ ਕਰਦਾ ਰਿਹਾ, ਕਾਨੂੰਨ ਦੇ ਨਾਲ ਆਇਨ ਦੇ ਨਾਲ ਮਜ਼ਾਕ ਕਰਦਾ ਰਿਹਾ ਔਰ ਮੁਲਕ ਤੋਂ ਫਰਾਰ ਹੋ ਕੇ ਬਾਹਰ ਨਸ ਗਿਆ ਔਰ ਅਦਾਲਤਾਂ ਦੀ ਤੋਹੀਨ ਵੀ ਕਰਦਾ ਰਿਹਾ। ਸ਼ਰਮ ਦਾ ਔਰ ਮਰਨ ਦਾ ਮੁਕਾਮ ਹੈ ਕਿ 7 ਸਾਲ ਤੋਂ ਬਾਅਦ ਅਗਰ ਉਹ ਬੰਦਾ ਆਂਦਾ ਹੈ ਵਾਪਸ ਤੇ ਉਹਨੂੰ ਜਨਾਬ ਪੂਰੇ ਪ੍ਰੋਟੋਕੋਲ ਦੇ ਨਾਲ ਸ਼ਾਨੋ ਸ਼ੌਕਤ ਦੇ ਨਾਲ ਉਹਦਾ ਇਸਤਕਬਾਲ ਕੀਤਾ ਜਾਂਦਾ ਹੈ। ਇੱਕ ਗਰੀਬ ਵਾਸਤੇ ਕਾਨੂੰਨ ਹੋਰ ਹੈ, ਇੱਕ ਅਮੀਰ ਵਾਸਤੇ ਕਾਨੂੰਨ ਹੋਰ ਹੈ। ਸਾਡੀਆਂ ਅਦਾਲਤਾਂ ਨੂੰ ਅੱਜ ਯਾਦ ਆ ਰਿਹਾ, ਉਹ ਵੀ ਬੜੀ ਮੈਂ ਕਹਿੰਦਾ ਖੁਸ਼ਕਿਸਮਤੀ ਹੈ ਸਾਡੇ ਵਾਸਤੇ ਕਿ ਸਾਡੀਆਂ ਅਦਾਲਤਾਂ ਨੂੰ ਚਲੋ ਅੱਜ ਯਾਦ ਤੇ ਆ ਗਿਆ ਨਾ ਕਿ 40 ਸਾਲ ਬੰਦੇ ਨੂੰ ਮਰੇ ਨੂੰ ਹੋ ਗਏ ਨੇ, ਉਹਨੂੰ ਅਦਾਲਤ ਦੇ ਫੈਸਲੇ ਦੇ ਮੁਤਾਬਕ ਫਾਂਸੀ ਦਿੱਤੀ ਗਈ ਹੈ ਤੇ ਅੱਜ ਜਨਾਬ ਉਹਦਾ ਫੈਸਲਾ ਉਹਦਾ ਇੱਕ ਨਵਾਸਾ ਸੁਣ ਰਿਹਾ ਹੈ 40 ਸਾਲਾਂ ਤੋਂ ਬਾਅਦ। ਕੀ ਹੈ ਜੀ, ਇਹ ਇੱਕ ਅਦਾਲਤੀ ਕਤਲ ਹੈ। ਖੁਦਾ ਦਾ ਖੌਫ ਕਰੋ, ਉਹ ਅੱਜ ਫੈਸਲਾ ਦੇਣਾ ਸੀ। ਇਹ ਸ਼ਰਮ ਦਾ ਔਰ ਡੁੱਬ ਮਰਨ ਦਾ ਮੁਕਾਮ ਨਹੀਂ। ਇਹ ਅਦਾਲਤਾਂ ਸਾਡੀਆਂ ਸੁੱਤੀਆਂ ਹੋਈਆਂ ਸਨ। ਉਹ ਕਿੰਨੇ ਕਿੰਨੇ ਲੱਖ ਤਨਖਾਹਾਂ ਨੇ ਇਹਨਾਂ ਦੀਆਂ ਯਾਰ, ਕਿੰਨੀਆਂ ਕਿੰਨੀਆਂ ਅਮਰਾਤ ਲੈਂਦੇ ਨੇ ਤੇ ਅੱਜ ਫੈਸਲਾ ਆ ਰਿਹਾ ਜਨਾਬ ਕਿ ਇਹ ਅਦਾਲਤੀ ਕਤਲ ਹੈ। ਅਦਾਲਤ ਨੇ ਜਨਾਬ ਇਹਨੂੰ ਨਾ ਹੱਕ ਜਨਾਬ ਇਹਨੂੰ ਫਾਂਸੀ ਦਿੱਤੀ ਹੈ। ਇਹਦਾ ਇਤਸਾਬ ਕੌਣ ਕਰੇਗਾ? ਇਹ ਅਦਾਲਤਾਂ ਕਰਨਗੀਆਂ। ਮੈਂ ਇਹਨਾਂ ਅਦਾਲਤਾਂ ਨੂੰ ਯਕੀਨ ਹੀ ਨਹੀਂ ਰੱਖਦਾ। ਪਤਾ ਨਹੀਂ ਤੁਸੀਂ ਰੱਖਦੇ ਜੇ ਕਿ ਨਹੀਂ ਰੱਖਦੇ ਜੇ। ਇਹ ਸਾਡਾ ਕਾਨੂੰਨ ਹੈ। ਉਹ ਲੋਕ ਜਿਹੜੇ 70 ਸਾਲਾਂ ਤੋਂ ਬਾਹਰ ਨਸ ਕੇ ਗਏ ਹੋਏ ਨੇ ਅੱਜ ਮੁਲਕ ਵਾਂਦੇ ਨੇ ਵਾਪਸ ਤੇ ਉਹਨਾਂ ਨੂੰ ਬੜੀ ਜਨਾਬ ਆਯਾਸ਼ੋ ਇਸ਼ਰਤ ਦੇ ਨਾਲ ਬੜੇ ਪ੍ਰੋਟੋਕੋਲ ਦੇ ਨਾਲ 에ਅਰਪੋਰਟ ਤੋਂ ਘਰ ਮੁੰਤਕਿਲ ਕੀਤਾ ਜਾ ਰਿਹਾ। ਯਾਰ ਕੋਈ ਪੁੱਛਣ ਵਾਲਾ ਹੀ ਕੋਈ ਨਹੀਂ ਦਾ। ਉਹ ਸਾਡੇ ਗਰੀਬਾਂ ਵਾਸਤੇ ਕਾਨੂੰਨ ਬਣੇ ਨੇ, ਸਾਨੂੰ ਹੀ ਪਕੜਨਾ ਹੈ ਤੂੰ ਗਿਰੇਬਾਨ ਤੂੰ। ਅਗਰ ਕੋਈ ਗਲਤ ਕਰਦਾ ਤੇ ਉਹਨੂੰ ਤਾਂ ਉੱਥੇ ਨੱਪ ਲੈਂਦੇ ਨੇ ਤੇ ਜਿਹੜੇ ਇਹ ਲੋਕ ਗਲਤ ਕਰਦੇ ਨੇ ਉਹਨਾਂ ਨੂੰ ਪੁੱਛਣ ਵਾਲਾ ਹੀ ਕੋਈ ਨਹੀਂ ਦਾ। ਕੌਣ ਪੁੱਛੇਗਾ ਯਾਰ? ਕਿਹੜੇ ਪਾਸੇ ਜਾਈਏ? ਇਹ ਆਪਦਾ ਦੁੱਖ ਸੁੱਖ ਕਿਹਨੂੰ ਸੁਣਾਈਏ ਯਾਰ? ਇਹ ਜਿਹੜੇ ਇਸ ਮੁਲਕ ਦੇ ਵਿੱਚ ਰਹਿੰਦੇ ਨੇ ਕੀ ਖਿਆਲ ਇਹਨਾਂ ਨੂੰ ਇਨਸਾਫ ਮਿਲਦਾ? ਬੰਦੇ ਨੂੰ ਮਰਨ ਨੂੰ 50 ਸਾਲ ਹੋ ਜਾਂਦੇ ਤੇ ਫੈਸਲਾ ਆਉਣਾ ਜਨਾਬ ਇਹ ਤਾਂ ਫੈਸਲਾ ਹੀ ਗਲਤ ਹੈ। ਇਹ ਫੈਸਲਾ ਚੇਂਜ ਕੀਤਾ ਜਾਵੇ। ਸਾਰੀ ਉਮਰ ਇਹ ਹੀ ਸੁਣਦੇ ਆਏ ਆ, ਉਮੀਦ ਹੈ ਕਿ ਇਹ ਹੀ ਸੁਣਦੇ ਜਾਵਾਂਗੇ। ਕਿਸੇ ਸਿਆਣੇ ਬੰਦੇ ਨੇ ਸਹੀ ਕਿਹਾ ਸੀ ਕਿ ਪਾਕਿਸਤਾਨ ਦਾ ਕਾਨੂੰਨ ਔਰ ਅਦਾਲਤੀ ਨਿਜ਼ਾਮ ਇੱਕ ਮਕੜੀ ਦਾ ਜਾਲ ਹੈ। ਉਹ ਕਹਿੰਦੇ ਕਿ ਜਿੰਦਾ ਦਿਲ ਕਰੇ ਉਹਨੂੰ ਚੀਰ ਪਾੜ ਕੇ ਗੁਜ਼ਰ ਜਾਵੇ ਤੇ ਮਾੜੇ ਬੰਦੇ ਨੂੰ ਉੱਥੇ ਰੋਕ ਲਿੱਤਾ ਜਾਂਦਾ ਹੈ। ਰੁਕ ਜਾ ਮੀਆਂ, ਤੇਰਾ ਤੇ ਹਿਸਾਬ ਕਰਾਂਗੇ ਤੇ ਤੂੰ ਨਸ ਜਾ ਮੀਆਂ, ਤੇਰੀ ਖੈਰ ਏ। ਇਹ ਸਾਡਾ ਕਾਨੂੰਨ, ਇਹ ਸਾਡੀ ਆਵਾਮ ਹੈ, ਇਹ ਅਦਾਲਤਾਂ ਨੇ ਸਾਡੀਆਂ, ਇਹ ਸਾਡੀ ਹੁਕੂਮਤ ਹੈ। ਕਿਹਨੂੰ ਸੁਣਾਈਏ ਯਾਰ? ਕਿੰਦੇ ਕੋਲ ਜਾਈਏ? ਬੜੇ ਅਫਸੋਸ ਦੀ ਗੱਲ ਹੈ ਯਾਰ, ਉਹ ਬੰਦੇ ਜਿਹੜੇ ਕੱਲ ਮੁਜਰਮ ਸਨ ਅੱਜ ਬਰੀ ਜ਼ਮਾਨਤਾਂ ਤੇ ਉਹਨਾਂ ਨੂੰ ਬਰੀ ਕੀਤਾ ਜਾ ਰਿਹਾ ਔਰ ਕੁਝ ਟਾਈਮ ਤੋਂ ਬਾਅਦ ਉਹਨਾਂ ਦੇ ਸਾਰੇ ਕੇਸਿਸ ਮਾਫ, ਸਭ ਕੁਝ ਓਕੇ, ਜਾਓ ਆਓ ਜੋ ਮਰਜ਼ੀ ਕਰੋ। ਫੂਫੀ ਜਾਨ ਕਹਿ ਰਹੀਆਂ ਨੇ ਭਰਾਵਾਂ ਲਈ ਉਹ ਇਸ ਮੁਲਕ ਦੇ ਸ਼ਹਿਰੀ ਨਹੀਂ ਦੇ, ਉਹਨਾਂ ਦੇ ਇਸ ਮੁਲਕ ਦਾ ਕਾਨੂੰਨ ਆਇਨ ਲਾਗੂ ਹੀ ਨਹੀਂ ਹੁੰਦਾ। ਤੇ ਭਾਈ ਜਾਨ ਵੀ ਕਹਿ ਰਹੇ ਨੇ, ਫੂਫੀ ਦਾ ਭਰਾ ਕਹਿ ਰਿਹਾ ਹੈ ਕਿ ਨਹੀਂ ਜੀ ਮੈਂ ਇਸ ਮੁਲਕ ਦਾ ਵਾਸੀ ਹਾਂ, ਮੈਂ ਇਸ ਮੁਲਕ ਦਾ ਸ਼ਹਿਰੀ ਹਾਂ। ਤੇ ਅੱਜ ਜਨਾਬ ਉਹ 7 ਸਾਲਾਂ ਤੋਂ ਬਾਅਦ ਅੱਜ ਉਹ ਬਣ ਗਿਆ ਸ਼ਹਿਰੀ ਤੇ ਫੂਫੀ ਜਾਨ ਫਰਮਾ ਰਹੀਆਂ ਨੇ ਕਿ ਜਨਾਬ ਉਹ ਇਸ ਮੁਲਕ ਦੇ ਸ਼ਹਿਰੀ ਨਹੀਂ ਦੇ, ਉਹਨਾਂ ਦੇ ਕਾਨੂੰਨ ਲਾਗੂ ਹੀ ਨਹੀਂ ਹੁੰਦੇ। ਫੂਫੀ ਜਾਨ ਦੀ ਮੰਨੀਏ ਕਿ ਫੂਫੀ ਦੇ ਭਰਾਵਾਂ ਦੀ ਮੰਨੀਏ? ਕਿਹੜੇ ਪਾਸੇ ਜਾਈਏ ਯਾਰ? ਅਸੀਂ ਸਾਨੂੰ ਹੀ ਹਰ ਪਾਸੋਂ ਜਨਾਬ ਪਾਗਲ ਬਣਾਇਆ ਜਾ ਰਿਹਾ। ਆਪਸ ਚ ਲੜਦੇ ਮਰਦੇ ਰਹੀਏ। ਉਹ ਲੋਕ ਜਿਹੜੇ ਕੱਲ ਤੱਕ ਇੱਕ ਦੂਸਰੇ ਨੂੰ ਚੋਰ ਕਰਦੇ ਰਹੇ ਅੱਜ ਉਹ ਇੱਕੋ ਥਾਲੀ ਚ ਖਾ ਰਹੇ ਨੇ। ਵਾਹ ਕੀ ਬਾਤ ਹੈ। ਉਹ ਯਾਰ ਪਾਗਲ ਤੇ ਅਸੀਂ ਲੋਕ ਹੋਏ ਨਾ, ਅਸੀਂ ਇੱਕ ਦੂਸਰੇ ਨੂੰ ਲਾਨ ਤਾਨ ਕਰਨੇ ਆ, ਇੱਕ ਦੂਸਰੇ ਤੇ ਉਂਗਲੀਆਂ ਅਸੀਂ ਉਠਾਉਂਦੇ ਆ, ਅਸੀਂ ਇੱਕ ਦੂਸਰੇ ਤੇ ਉਂਗਲੀਆਂ ਉਠਾਉਂਦੇ ਆ। ਪਾਗਲ ਤੇ ਅਸੀਂ ਆ, ਇਹ ਤਾਂ ਪਾਗਲ ਨਹੀਂ ਦੇ। ਇਹ ਤਾਂ ਅੱਜ ਵੀ ਇੱਕੋ ਪਲੇਟ ਦੇ ਵਿੱਚ ਬਹਿ ਕੇ ਖਾਣ ਡਏ ਨੇ, ਅੱਜ ਵੀ ਉਸ ਇੱਕ ਪਲੇਟ 'ਚ ਬਹਿ ਕੇ ਖਾ ਰਹੇ ਨੇ ਕਿ ਨਹੀਂ ਖਾ ਰਹੇ? ਦੱਸੋ ਮੈਨੂੰ ਜ਼ਰਾ, ਆਪਣੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜੇ ਖਾ ਰਹੇ ਨੇ ਕਿ ਨਹੀਂ ਖਾ ਰਹੇ। ਜਿਹੜੇ ਇੱਕ ਦੂਸਰੇ ਨੂੰ ਕਹਿੰਦੇ ਸਨ ਅਸੀਂ ਤੈਨੂੰ ਰੋਲਾਂ ਦੇ ਘਸੀਟਾਂ ਦੇ, ਮੇਰਾ ਨਾਮ ਫਲਾਂ ਨਹੀਂ ਤੇ ਮੇਰਾ ਨਾਮ ਫਲਾਂ ਨਹੀਂ, ਅੱਜ ਫਿਰ ਤੁਹਾਨੂੰ ਕਿਹੜੇ ਨਾਵਾਂ ਨਾਲ ਬੁਲਾਈਏ ਯਾਰ? ਤੁਹਾਡੇ 'ਚ ਹੈ ਕੋਈ ਗੈਰਤ ਦਾ ਮਾਦਾ? ਇੱਕ ਦੂਸਰੇ ਨੂੰ ਚੋਰ ਕਹਿ ਕੇ ਅੱਜ ਸਾਡੇ ਉੱਤੇ ਫਿਰ ਮੁਸੱਲਤ ਹੋ ਗਿਆ ਜੀ। ਇੰਨਾ ਲਿਲਾਹਿ व ਇੰਨਾ ਇਲੈਹਿ ਰਾਜਿਊਨ। ਇਹ ਸਾਰੀ ਗੱਲਬਾਤ ਤੋਂ ਇਹ ਮਾਲੂਮ ਇਹ ਹੋਇਆ, ਇਹ ਸਾਬਤ ਇਹ ਹੁੰਦਾ ਹੈ ਕਿ ਸਾਡੀਆਂ ਅਦਾਲਤਾਂ, ਸਾਡੇ ਕਾਨੂੰਨ, ਸਾਡੇ ਆਇਨ, ਸਾਡੇ ਦੀਗਰ ਇਦਾਰੇ ਆਵਾਮ ਨੂੰ ਕੀ ਖਿਲੌਣਾ ਸਮਝਦੇ ਨੇ। ਇਲੈਕਸ਼ਨ ਹੋਏ, ਆਵਾਮ ਦੇ ਨਾਲ ਮਜ਼ਾਕ ਕੀਤਾ ਗਿਆ। ਯਾਰ ਇੰਨੇ ਅਰਬ ਰੁਪਇਆ ਖਰਚ ਕਰਨਾ ਸੀ ਤੇ ਚੁੱਪ ਕਰਕੇ ਜਨਾਬ ਜਿਹਨੂੰ ਜਿਹੜੀ ਸੀਟ ਦੇਣੀ ਸੀ ਦੇ ਕੇ ਤੇ ਰੌਲਾ ਖਤਮ ਕਰ ਦੇ। ਇਹ ਤਾਂ ਕੋਈ ਤਰੀਕਾ ਨਹੀਂ ਹੈਗਾ। ਆਵਾਮ ਦਾ ਖੂਨ ਪਸੀਨੇ ਦਾ ਕਮਾਇਆ ਪੈਸਾ ਵੀ ਜ਼ਾਇਆ ਕੀਤਾ ਤੇ ਹਟ ਕੇ ਮਰਜ਼ੀ ਵੀ ਆਪਦੀ ਕੀਤੀ। ਤੇ ਭਾਈ ਜਾਨ ਪਹਿਲੇ ਹੀ ਮਰਜ਼ੀ ਕਰ ਲੈਣੀ ਸੀ। ਇਹ ਕਿਹੜੀ ਐਡੀ ਲੋੜ ਸੀ ਐਡੇ ਵੱਡੇ ਰੌਲੇ ਨੂੰ ਪੈਣ ਦੀ? ਮੈਂ ਅਗਾਂ ਤੋਂ ਵੀ ਇਸ ਤਰ੍ਹਾਂ ਦੀਆਂ ਇਹਨਾਂ ਨੂੰ ਨੰਗਾ ਕਰਨ ਵਾਸਤੇ ਵੀਡੀਓ ਬਣਾਉਂਦਾ ਰਹਾਂਗਾ। ਚੰਗਾ ਤੇ ਰੱਬ ਰੱਖਾ। ਮੈਨੂੰ ਦਿਓ ਇਜਾਜ਼ਤ ਤੇ ਵੇਖਦੇ ਰਿਹਾ ਜੇ ਪਾਕ ਪੁਆਇੰਟ ਤੇ ਅੱਲਾ ਨਿਗਹਿਬਾਨ।